ਵਾਹਿਗੁਰੂ जी का खालसा वाहिगुरू जी की फतेह। मैं थोड़ी होस्ट ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ 16 ਜਨਵਰੀ ਤੋਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਅਣਮਿੱਥੇ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਵਿੱਚੋਂ ਸਿੱਖ ਕੈਦੀਆਂ ਨੂੰ ਪੰਜਾਬ ਵਿੱਚ ਲਿਆ ਕੇ ਪੈਰੋਲ ਤੇ ਰਿਹਾ ਕਰਨਾ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਜ਼ਮਾਨਤਾਂ ਤੇ ਬਾਹਰ ਲਿਆਉਣ ਦੀ ਸ਼ੁਰੂ ਕੀਤੀ ਕਾਰਵਾਈ ਠੰਡੀ ਹੋ ਗਈ ਹੈ। यही कारण है कि अनियां ते बोलियां सरकारां तक अपनी हक सच की आवाज़ पहुंचाने लई श्रोमणी अकाली दल अमृतसर वालों 6 जुलाई नूं हसनपुर विखे इकट्ठ रखा गया है, जिस विच उन्हां ने पंथक जथेबंदियां अते पंथ दर्दियां नूं सद्दा दिता है। व्यूअर्स, अज असीं बापू सूरत सिंह खालसा जी की सेहत संबंधी अते इस इकट्ठ संबंधी श्रोमणी अकाली दल अमृतसर के जनरल सकत्तर सरदार जसकरण सिंह कान सिंह बाला जी नाल गलबात करांगे, जिहड़े कि इस वेले साडे नाल फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਕਿ ਤੁਸੀਂ ਪਹਿਲੀ ਵਾਰ ਸਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ। ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ। ਤੇ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਤੋਂ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਹੁਣ ਉਹਨਾਂ ਦੀ ਸਿਹਤ ਕਿਵੇਂ ਹੈ। ਸਭ ਤੋਂ ਪਹਿਲਾਂ ਮੈਂ ਟੀਵੀ 84 ਡਾਕਟਰ ਅਮਰਜੀਤ ਸਿੰਘ ਜੀ ਤੇ ਸਮੁੱਚੀ ਸਿੱਖ ਕੌਮ ਤੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਦੁਬਾਰਾ ਫਿਰ ਫਤਿਹ ਕਰਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਪੂ ਸੂਰਤ ਸਿੰਘ ਦੀ ਜਿਹੜੀ ਸਿਹਤ ਹੈ ਕਾਫੀ ਨਾਜ਼ੁਕ ਸਥਿਤੀ ਦੇ ਵਿੱਚ ਹੈ ਜੀ, ਤੇ ਜਿਹੜੇ ਉਹ ਸਿੱਖ ਕੈਦੀ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਜਿਹੜੀ ਲੜਾਈ ਲੜੀ ਹੈ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜੀ 20ਵੀਂ ਸਦੀ ਦੇ ਮਹਾਨ ਜਰਨੈਲ ਸਨ। ਹਿੰਦੁਸਤਾਨ ਦੀ ਫੌਜ ਵੱਲੋਂ, ਹਿੰਦੁਸਤਾਨ ਦੀ ਕਾਂਗਰਸ ਸਰਕਾਰ ਵੱਲੋਂ, ਬਰਤਾਨੀਆ ਸਰਕਾਰ ਦੇ ਵੱਲੋਂ, PLO ਦੇ ਮੁਖੀ ਯਾਸਰ ਅਰਾਫਤ ਵੱਲੋਂ ਤੇ ਕਾਮਰੇਡ ਰੂਸ ਸੋਵੀਅਤ ਯੂਨੀਅਨ ਵੱਲੋਂ ਤੇ ਰਵਾਇਤੀ ਅਕਾਲੀਆਂ ਵੱਲੋਂ ਮਿਲ ਕੇ ਸਾਡਾ ਦਰਬਾਰ ਸਾਹਿਬ ਢਾਇਆ ਗਿਆ ਜੀ। ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਕੀਤੀਆਂ ਗਈਆਂ। ਜੂਨ 1984 ਦੇ ਵਿੱਚ ਬਹੁਤ ਵੱਡੀ ਸਿੱਖ ਕੌਮ ਦੀ ਬੀਬੀ ਬੱਚਿਆਂ ਦੀ ਨਸਲ ਖੁਸ਼ੀ ਹੋਈ। ਹਾਂਜੀ, ਉਸ ਤੋਂ ਬਾਅਦ ਜਿਹੜੇ ਕੈਦੀ ਸੀ ਸਾਡੇ, ਇਹ ਜਿਹੜੇ ਕੈਦੀ ਹੈ ਸਾਨੂੰ ਪਹਿਲਾਂ ਸਮਝਣ ਦੀ ਲੋੜ ਹੈ ਕੈਦੀ ਹੈ ਕੌਣ ਜੀ। ਇਹ ਜਿਹੜੇ ਕੈਦੀ ਹੈ ਇਹਨਾਂ ਨੇ ਜਿਹੜੀ ਲੜਾਈ ਨਾ ਤਾਂ ਹਿੰਦੁਸਤਾਨ ਲਈ ਲੜੀ ਹੈ, ਨਾ ਇਹਨਾਂ ਨੇ ਲੜਾਈ ਕਿਸੇ ਹੋਰ ਦੇਸ਼ ਲਈ ਲੜੀ ਹੈ। ਇਹਨਾਂ ਨੇ ਲੜਾਈ ਲੜੀ ਹੈ ਸਿੱਖ ਕੌਮ ਦੀ ਆਜ਼ਾਦੀ ਲਈ। ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਇਹ ਕੈਦੀ ਹੈ ਜੀ, ਬਿਲਕੁਲ, ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਭੁਗਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਬੰਦ ਹੈ, ਕਿਉਂਕਿ ਭਾਰਤ ਦੇ ਵਿੱਚ ਦੋਹਰੇ ਕਾਨੂੰਨ ਹੈ, ਸਿੱਖਾਂ ਲਈ ਹੋਰ ਹੈ ਤੇ ਘੱਟ ਗਿਣਤੀਆਂ ਲਈ ਹੋਰ ਹੈ। ਇਸ ਕਰਕੇ ਇਹ ਜਿਹੜੇ ਕੈਦੀ ਹੈ ਜੇਲ੍ਹਾਂ ਚ ਬੰਦ ਹੈ। ਬਾਪੂ ਸੂਰਤ ਸਿੰਘ ਜੀ ਇਸ ਸੰਬੰਧ ਵਿੱਚ ਭੁੱਖ ਹੜਤਾਲ ਇਹਨਾਂ ਨੇ ਰੱਖੀ ਹੋਈ ਹੈ। ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਹੜੇ ਉੱਥੋਂ ਦਿੱਲੀ ਤੋਂ ਹਜੇ ਟ੍ਰਾਂਸਫਰ ਕਰਕੇ ਹੋਏ ਆ ਪੈਰੋਲ ਤੇ, ਉਹਨਾਂ ਦਾ ਬਾਕੀ ਹੈ ਜੀ। ਭਾਈ ਗੁਰਦੀਪ ਸਿੰਘ ਜੀ ਖੇੜਾ ਸਾਹਿਬ ਉਹ ਵੀ ਕਰਨਾਟਕਾ ਦੀ ਜੇਲ੍ਹ ਚੋਂ ਆ ਚੁੱਕੇ ਆ। ਭਾਈ ਲਾਲ ਸਿੰਘ ਵੀ ਰਿਹਾ ਹੋ ਚੁੱਕੇ ਆ। ਪਰ ਇਹ ਜਿਹੜੀ ਸੰਘਰਸ਼ ਦੀ ਜਿਹੜੀ ਲਾਈਨ ਚੱਲ ਰਹੀ ਹੈ ਇਹ ਅਜੇ ਧੀਮੀ ਗਤੀ ਵਿੱਚ ਚੱਲ ਰਹੀ ਹੈ। ਭਾਵੇਂ ਸਰਕਾਰ ਦੇ ਨਾਲ ਗੱਲ ਵੀ ਚੱਲ ਰਹੀ ਹੈ, ਅਸੀਂ ਟੇਬਲ ਟਾਕ ਕਰਕੇ ਆਉਣੇ ਆ, ਕੌਮ ਦਾ ਪੱਖ ਪੂਰਾ ਰੱਖ ਕੇ ਆਉਣੇ ਆ, ਪਰ ਇਹ ਜਿਹੜੀ ਗਤੀ ਹੈ ਹਜੇ ਜਿਵੇਂ ਚੱਲਣੀ ਚਾਹੀਦੀ ਸੀ ਉਵੇਂ ਗਤੀ ਨਹੀਂ ਚੱਲ ਰਹੀ ਸੀ। ਸੋ ਇਸ ਨੂੰ ਅਸੀਂ ਦੇਖ ਕੇ 6 ਤਰੀਕ ਨੂੰ ਹਸਨਪੁਰ ਵਿਖੇ ਬਾਪੂ ਸੂਰਤ ਸਿੰਘ ਦੇ ਨਗਰ ਵਿੱਚ ਇੱਕ ਬਹੁਤ ਵੱਡਾ ਪੰਥਕ ਇਕੱਠ ਸਾਰੀ ਜਥੇਬੰਦੀਆਂ ਨੇ ਰਲ ਕੇ ਇੱਕ ਮਿੱਕ ਹੋ ਕੇ ਇੱਕ ਸੋਚ ਦੇ ਨਾਲ ਰੱਖਿਆ, ਕਿਉਂਕਿ ਆਪਾਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਦੇ ਲਈ ਤੇ ਜਿਹੜੇ ਸਾਡੇ ਕੈਦੀ ਹੈ ਜਿਹੜੇ ਖਾਲਿਸਤਾਨੀ ਸਾਡੇ ਸਿੱਖ ਆਜ਼ਾਦੀ ਦੇ ਸੰਘਰਸ਼ ਦੇ ਕੈਦੀ ਹੈ ਇਹਨਾਂ ਨੂੰ ਰਿਹਾ ਕਰਵਾ ਸਕੀਏ। ਸੋ 6 ਆਪਣੇ ਜੁਲਾਈ ਨੂੰ ਬਹੁਤ ਵੱਡਾ ਇਕੱਠ ਤੇ ਹੋ ਰਿਹਾ ਤੇ ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਹੈ ਜਿਨ੍ਹਾਂ ਨੂੰ ਕੌਮ ਦਾ ਦਰਦ ਕਰ ਵੀ ਰਹੇ ਹੈ, ਜਿਨ੍ਹਾਂ ਨੇ ਬਹੁਤ ਸਫਾਰਥਕਾਂ ਨੇ ਅੱਗੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਧਰਨੇ ਲਾ ਕੇ ਇਹ ਸਿੱਖ ਕੌਮ ਦੀ ਜਿਹਦੇ ਨਾਲ ਹੋਈ ਬੇਇਨਸਾਫੀ ਨੂੰ ਉਠਾਇਆ ਜੀ। ਤੇ ਇਹ ਅਸੀਂ 6 ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਜੀ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਸਾਨੂੰ ਇਸ ਇਕੱਠ ਬਾਰੇ ਵੀ ਵੇਰਵੇ ਦਿੱਤੇ। ਤਾਂ ਅਸੀਂ ਹੋਰ ਕੁਐਸਚਨ ਦੇ ਉੱਪਰ ਤੁਹਾਡੇ ਵਿਚਾਰ ਜਾਣਨ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੁਣਨ ਵਿੱਚ ਆਇਆ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਵੀ ਸਿਹਤ ਕਾਫੀ ਖਰਾਬ ਸੀਗੀ, ਹੁਣ ਉਹਨਾਂ ਦੀ ਸਿਹਤ ਕਿਵੇਂ ਹੈ? ਪਰਮਾਤਮਾ ਦੀ ਕਿਰਪਾ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਕੇ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਅਰਦਾਸਾਂ ਕਰਕੇ, ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਅਰਦਾਸਾਂ ਕਰਕੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ, ਉਹ ਇਸ ਵੇਲੇ ਬਿਲਕੁਲ ਤੰਦਰੁਸਤ ਹਨ। ਉਹਨਾਂ ਨੂੰ PGI ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ
ਜੀ ਉਹ ਆਪਣੇ ਜਿਹੜੇ ਪਾਰਟੀ ਦੇ ਮੇਨ ਜਿਹੜੇ ਲੀਡਰਸ ਹੈ ਹੋਰ ਵਰਕਰਾਂ ਦੇ ਨਾਲ ਉਹਨਾਂ ਨੂੰ ਮਿਲ ਕੇ ਗਏ ਆ। ਬਹੁਤ ਮਾੜੀ ਚੜ੍ਹਦੀ ਕਲਾ ਡਾਕਟਰ ਨੇ ਪੀਜੀਆਈ ਦੇ ਇੱਕ ਵਫਦ ਨੇ ਪੂਰੀ ਉਹਨੂੰ ਸਲਾਹ ਦਿੱਤੀ ਹੈ ਕਿ ਹਜੇ ਤੁਸੀਂ ਫੀਲਡ ਦੇ ਵਿੱਚ ਜਾਣਾ ਠੀਕ ਨਹੀਂ, ਕਿਉਂਕਿ ਅੱਗੇ ਜਿਹੜੀ ਇਨਫੈਕਸ਼ਨ ਸੀ ਉਹ ਬਹੁਤ ਇਸ ਵੇਲੇ ਉਹ ਡਲਹੌਜੀ ਵਿਖੇ ਕੁਝ ਸਮੇਂ ਲਈ ਆਰਾਮ ਕਰਨ ਦੇ ਲਈ ਗਏ ਆ। ਪਰ ਫਿਰ ਵੀ ਉਹ ਬਿਮਾਰ ਦੇ ਹੁੰਦਿਆਂ ਹੋਇਆ ਵੀ ਭਾਵੇਂ ਕਿੰਨੇ ਬਿਮਾਰ ਸਰ ਕਿੰਨੇ ਉਹਨਾਂ ਦਰਦ ਸੀ, ਉਹ 6 ਜੂਨ ਲਈ ਵੀ ਸਾਡੇ ਪ੍ਰੋਗਰਾਮ ਨਾਲ ਟੱਚ ਰਹੇ। ਫਿਰ 350 ਸਾਲਾਂ ਦੇ ਵਿੱਚ ਜਿਹੜੀ ਸਾਰੀ ਹੋਈ ਹੈ ਕਦੇ ਉਹਦੇ ਵਿੱਚ ਵੀ ਟੱਚ ਰਹੇ ਤੇ ਹੁਣ ਵੀ ਸਾਡੇ ਨਾਲ ਸਵੇਰੇ ਸ਼ਾਮ ਉਹ ਟੱਚ ਰਹਿੰਦੇ ਆ। ਕੌਮ ਦੇ ਦਰਦ ਨੂੰ ਲੈ ਕੇ ਡਾਇਰੈਕਸ਼ਨਾਂ ਪਾਰਟੀ ਨੂੰ ਦਿੰਦੇ ਰਹਿੰਦੇ ਆ। ਪਰ ਫਿਰ ਵੀ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਚੜ੍ਹਦੀ ਕਲਾ ਵਿੱਚ ਹਨ। ਜੀ ਤੇ ਵਿੱਚ ਜਿਸ ਤਰ੍ਹਾਂ ਤੁਹਾਡੀ ਜਥੇਬੰਦੀ ਹਮੇਸ਼ਾ ਖਾਲਿਸਤਾਨ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੀ ਹੈ, ਜਿਸ ਤੁਸੀਂ ਪਹਿਲਾਂ ਗੱਲ ਕੀਤੀ ਆਪਾਂ ਰਾਜਸੀ ਕੈਦੀਆਂ ਦੀ ਸਿਆਸੀ ਕੈਦੀਆਂ ਦੀ ਗੱਲ ਕੀਤੀ ਕਿ ਉਹ ਭਾਰਤ ਦੇ ਲਈ ਨਹੀਂ ਬਲਕਿ ਸਾਡੇ ਆਜ਼ਾਦ ਦੇਸ਼ ਲਈ ਖੜੇ ਹੋਏ ਸੀ। ਸਾਡੇ ਆਜ਼ਾਦ ਦੇਸ਼ ਲਈ ਉਹ 20-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਹਨ। ਪਰ ਸਾਨੂੰ ਪਤਾ ਹੈ ਕਿ ਸਾਨੂੰ ਆਜ਼ਾਦ ਦੇਸ਼ ਚਾਹੀਦਾ ਹੈ। ਸਾਡੇ ਕੀ ਹਾਲਾਤ ਨੇ ਭਾਰਤ ਦੇ ਵਿੱਚ। ਪਰ ਜਿਸ ਤਰ੍ਹਾਂ ਮਨਜੀਤ ਸਿੰਘ ਜੀ ਕੇ ਜਿਹੜੇ ਗੁਰਦੁਆਰੇ ਕਮੇਟੀਆਂ ਹੁੰਦੀਆਂ, ਮਨਜੀਤ ਸਿੰਘ ਜੀ ਕੇ ਹੋਏ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਜਾਬ ਦੀਆਂ ਹੋਣ ਜਾਂ ਹੈਗੀਆਂ, ਇਹ ਸਾਰੇ ਕਿਉਂ ਖਾਲਿਸਤਾਨ ਦੇ ਖਿਲਾਫ ਨੇ ਜਾਂ ਫਿਰ ਖਾਲਿਸਤਾਨ ਦੇ ਖਿਲਾਫ ਆਪਣੀਆਂ ਬਿਆਨਬਾਜ਼ੀ ਕਿਉਂ ਕਰਦੇ ਨੇ? ਕਿਉਂਕਿ ਹਮੇਸ਼ਾ ਇਹ ਕਹਿੰਦੇ ਨੇ ਕਿ ਬਾਹਰਲੇ ਸਿੱਖ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਆਜ਼ਾਦ ਦੇਸ਼ ਹੋਵੇ, ਪਰ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਆਜ਼ਾਦ ਨੇ। ਸੋ ਕਿ ਅਸੀਂ ਸਿਰਫ ਦੇਖ ਸਕਦੇ ਹਾਂ ਕਿ ਪੰਜਾਬ ਦੇ ਲੋਕ ਆਜ਼ਾਦ ਨਹੀਂ ਨੇ, ਕਿ ਇਹ ਵੀ ਦੇਖਦੇ ਨੇ। ਤੁਸੀਂ ਇਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੀਕੇ ਸਾਹਿਬ ਪਤਾ ਨਹੀਂ ਕਿਉਂ ਆਪਦੇ ਕੀਤੇ ਨੂੰ ਭੁੱਲ ਗਏ ਹੈ, ਪਤਾ ਨਹੀਂ ਕਿਉਂ ਆਪਣੇ ਬਾਪ ਦੇ ਕੀਤੇ ਨੂੰ ਭੁੱਲ ਗਏ ਹੈ। ਜੀਕੇ ਸਾਹਿਬ ਦਾ ਬਾਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਹੁਤ ਵੱਡੇ ਅਨੁਯਾਈ ਸਨ, ਪਰ ਅੱਜ ਲਾਲਚ ਵਸਾ ਕੇ ਇਹ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਹ ਗੁਰਦੁਆਰਾ ਦੇ ਸਾਰੇ ਜਿਹੜੇ ਪ੍ਰਧਾਨ ਹੈ, ਇਹ ਬਿਲਕੁਲ ਜਿਹੜਾ ਹਿੰਦੂ ਸੋਚ ਹੈ ਉਹਦੇ ਧਾਰਨੀ ਹੋ ਕੇ ਨਾ ਬਿਲਕੁਲ ਪਿਛਲੱਗ ਹੋ ਕੇ ਬਹਿ ਕੇ ਸਿੱਖ ਕੌਮ ਦੇ ਅਕੀਦੇ ਨੂੰ ਸਾਥ ਦਿੱਤੇ ਗਏ। ਮੈਂ ਇੱਕ ਵਾਰੀ ਸੋਚਦਾ ਕਿ ਬਹੁਤ ਵੱਡੀ ਇੱਕ ਲਹਿਰ ਚੱਲ ਰਹੀ ਹੈ। ਆਪਣਾ TV 84 ਹੈ, ਇਸ ਨੂੰ ਵੀ ਯਾਦ ਰੱਖਣਾ ਚਾਹੀਦਾ। ਇਹ ਜਦੋਂ ਅਸੀਂ TV 84 ਦੇਖਦੇ ਹਾਂ, ਜਦੋਂ ਇਹਦਾ ਨਾਮ ਸੁਣਦੇ ਹਾਂ, ਸਾਨੂੰ ਸਾਰੀ ਕੀਤੀ ਜ਼ੁਲਮਾਂ ਦੀ ਦਾਸਤਾਨ ਹੈ ਕਿ ਅਸੀਂ ਗੁਲਾਮ ਹਾਂ। ਇਸ ਕਰਕੇ ਸਾਡਾ ਦਰਬਾਰ ਸਾਹਿਬ ਤਾਂ ਆਇਆ, ਜੇ ਅਸੀਂ ਗੁਲਾਮ ਆ ਤਾਂਹੀਓ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰ ਦਿੱਤਾ ਗਿਆ। ਜੇ ਅਸੀਂ ਗੁਲਾਮ ਆ ਤਾਂਹੀਓ ਸੁੱਖੇ ਤੇ ਜਿੰਦੇ ਨੂੰ ਫਾਂਸੀਆਂ ਦੇ ਹੁਕਮ ਹੋਏ। ਜੇ ਅਸੀਂ ਗੁਲਾਮ ਆ ਤਾਂਹੀਓ ਸਾਡੇ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ। ਪਰ ਇਹ ਗੁਲਾਮੀ ਦਾ ਆਪਾਂ ਸਾਰਿਆਂ ਨੇ ਇੱਕ ਨਾਅਰਾ ਲੱਗ ਗਿਆ ਪੂਰੇ ਵਰਲਡ ਦੇ ਵਿੱਚ, ਨੈਵਰ ਫੋਰਗੇਟ 84। ਪਰ ਸਿੱਖਾਂ ਨੇ ਇਸ ਨਾਅਰੇ ਨੂੰ ਅਪਣਾ ਲਿਆ, ਇਸ ਨੂੰ ਆਪਣੇ ਦਿਲ ਦੇ ਵਿੱਚ ਵਸਾ ਲਿਆ। ਉਹਨਾਂ ਨੇ ਨਾ ਤਾਂ 84 ਨੂੰ ਭੁੱਲਿਆ ਤੇ ਨਾ ਹੀ ਇਹਨਾਂ ਦੇ ਜਿਹੜੇ ਜ਼ੁਲਮਾਂ ਨੂੰ ਭੁੱਲਿਆ, ਤੇ ਸਾਡਾ ਹੀ ਨੈਵਰ ਫੋਰਗੇਟ 84 ਯਾਦ ਆ। ਪਰ ਅਸਲ ਵਿੱਚ ਇਹ ਵੀ ਸੋਚਣਾ ਹੈ ਸਾਨੂੰ, ਇਹ ਨਹੀਂ ਕਦੇ ਸੋਚਿਆ, ਇਹ ਨਾਅਰਾ ਹਜੇ ਲੋਕਾਂ ਦੇ ਮਨਾਂ 'ਚ ਨਹੀਂ ਆਇਆ। ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜਾ ਨੈਵਰ 84 ਹੈ, ਇਹਨਾਂ ਦੇ ਕਰਨ ਵਾਲੇ ਬੰਦੇ ਕੌਣ ਹੈ? ਇਹ ਕਿਹੜੇ ਬੰਦਿਆਂ ਇਹਨਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਜ਼ੁਲਮ ਕੀਤਾ? ਹੁਣ ਸਾਨੂੰ ਇਹ ਵੀ ਨਾਅਰਾ ਮਨ 'ਚ ਹੈ, ਨੈਵਰ ਫੋਰਗੇਟ ਕਾਂਗਰਸ, ਨੈਵਰ ਫੋਰਗੇਟ BJP RSS, ਨੈਵਰ ਫੋਰਗੇਟ ਰਵਾਇਤੀ ਅਕਾਲੀ, ਨੈਵਰ ਫੋਰਗੇਟ ਬਰਤਾਨੀਆ, ਨੈਵਰ ਫੋਰਗੇਟ ਸੋਵੀਅਤ ਰੂਸ, ਨੈਵਰ ਫੋਰਗੇਟ PLO ਦੇ ਮੁਖੀ ਯਾਸਰ ਅਰਾਫਾਤ, ਤੇ ਨੈਵਰ ਫੋਰਗੇਟ ਕਾਮਰੇਡ, ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਇਸ ਕਰਕੇ ਸਾਨੂੰ, ਜਿਨ੍ਹਾਂ ਨੇ ਸਾਡਾ ਕਰਵਾਇਆ ਹੈ, ਉਹਨਾਂ ਨੂੰ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਕਿਹੜੇ ਸਾਡੇ ਜ਼ੁਲਮ ਹੈ। ਮੈਂ ਬੜਾ ਹੈਰਾਨ ਹੁੰਦਾ, ਵੱਡੇ ਸਿੱਖ ਵੱਡੇ ਜਥੇਦਾਰ ਜਦੋਂ ਚੋਣਾਂ ਆਉਂਦੀਆਂ ਸੀ ਪਿੱਛੇ ਦੀਆਂ, ਇਹ ਸਾਰੇ ਵੱਡੇ ਨਾਅਰੇ ਮਾਰਨ ਵਾਲੇ, ਕੋਈ ਕਾਂਗਰਸ ਦੀ ਸਟੇਜ ਤੇ ਬੈਠਾ ਹੁੰਦਾ ਹੈ, ਕੋਈ BJP RSS ਦੀ ਸਟੇਜਾਂ ਤੇ ਬੈਠੇ ਹੁੰਦੇ ਆ, ਕੋਈ ਕਾਮਰੇਡਾਂ ਨਾਲ ਬੈਠੇ ਹੁੰਦੇ ਆ। ਇਸ ਕਰਕੇ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ। ਇਹਨਾਂ ਦੁਸ਼ਮਣਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਦਰਬਾਰ ਸਾਹਿਬ ਆ ਪੂਰੀ ਮਨੁੱਖਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਪੂਰੀ ਮਨੁੱਖਤਾ ਦੇ ਹੈ। ਇਸ ਕਰਕੇ ਇਹਨਾਂ ਬਹੁਤ ਬੰਦਿਆਂ ਨੇ ਜ਼ੁਲਮ ਕੀਤਾ, ਇਹ ਸੋਚਣਾ ਚਾਹੀਦਾ। ਜੀ ਬਿਲਕੁਲ। ਤੇ ਵੀਰ ਜੀ, ਇਹ ਤਾਂ ਕੁਝ ਸਵਾਲ ਸੀ, ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕੀਤੀ, ਜਾਂ ਖਾਲਿਸਤਾਨ ਦੇ ਹਵਾਲੇ ਨਾਲ ਗੱਲਬਾਤ ਕੀਤੀ। ਹੁਣ ਅਸੀਂ ਕਸ਼ਮੀਰ ਵੱਲ ਮੁੜਦੇ ਹਾਂ, ਜਿਸ ਤਰ੍ਹਾਂ ਤੁਸੀਂ ਜੂਨ ਦੇ ਪਹਿਲੇ ਹਫ਼ਤੇ ਕਸ਼ਮੀਰ ਵਿਖੇ ਸ਼ਹੀਦ ਭਾਈ ਜਸਜੀਤ ਸਿੰਘ ਜੀ ਦੇ ਸ਼ਹੀਦੀ ਸਮਾਗਮ ਦੇ ਵਿੱਚ ਵੀ ਗਏ ਸੀਗੇ, ਅਤੇ ਅਗਲੇ ਦਿਨ ਤੁਸੀਂ ਸਾਇਦ ਅਲੀ ਸ਼ਾਹ ਗਿਲਾਨੀ ਦੇ ਨਾਲ ਕਾਨਫਰੰਸ ਵੀ ਕਰਨੀ ਸੀ, ਜਿਹੜੀ ਕਿ ਕਸ਼ਮੀਰ ਦੀ ਪੁਲਿਸ ਨੇ ਆਫਕੋਰਸ ਰੱਦ ਕਰ ਦਿੱਤੀ ਗਈ ਸੀ, ਉਹਨਾਂ ਵਿੱਚੋਂ ਹਟਾ ਦਿੱਤੀ ਗਈ ਸੀ। ਓਵਰਆਲ ਹੁਣ ਕਸ਼ਮੀਰ ਦੇ ਕੀ ਹਾਲਾਤ ਨੇ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ, ਮੈਂ ਕਸ਼ਮੀਰ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਵਫਦ ਭੇਜਿਆ ਗਿਆ ਸੀ, ਉਹਦੇ ਵਿੱਚ ਮੈਂ ਕਸ਼ਮੀਰ ਗਿਆ ਸੀ। ਉੱਥੇ ਉਹਨਾਂ ਨੇ ਆਲ ਮਿਨੋਰਟੀ ਦੀ ਘੱਟ ਗਿਣਤੀਆਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਕਰਾਈ ਸੀ, ਕਿਉਂਕਿ ਇਹ ਜਿਹੜੇ ਹਾਲਾਤ ਜਦੋਂ ਪੈਦਾ ਤਰੀਕੇ, ਜਦੋਂ ਜਗਜੀਤ ਸਿੰਘ ਸਾਡਾ ਨੌਜਵਾਨ
ਜਿਹੜਾ ਸੰਤ ਜਰਨੈਲ ਸਿੰਘ ਦੀ ਫੋਟੋ ਤੇ ਨੂੰ ਲੈ ਕੇ ਸ਼ਹੀਦ ਕਰ ਦਿੱਤਾ ਗਿਆ, ਗੋਲੀਆਂ ਮਾਰ ਕੇ ਉੱਥੇ ਬੀਜੇਪੀ ਦੀ ਸਰਕਾਰ, ਉੱਥੋਂ ਦਾ ਚੀਫ ਮਿਨਿਸਟਰ ਨਿਰਮਲ ਸਿੰਘ ਤੇ ਸਾਰੇ ਉੱਤਮ ਜਿਹੜਾ ਚੰਦ IPS SSP ਉੱਥੋਂ ਦੇ ਸਾਰੇ ਰਲ ਮਿਲ ਕੇ ਪੁੱਜ ਕੇ, ਕਿਉਂਕਿ ਉਸ ਜਗ੍ਹਾ ਤੇ ਵੀ ਜਾ ਕੇ ਆਏ, ਉਸ ਜਗ੍ਹਾ ਦਾ ਦੌਰਾ ਵੀ ਕਰਕੇ ਆ, ਸਾਰੇ ਪਰਿਵਾਰਾਂ ਨੂੰ ਵੀ ਮਿਲ ਕੇ ਆਏ ਆ। ਉੱਥੇ ਅਥਰੂ ਗਏ ਛੱਡੇ ਗਏ, ਗੋਲੀਆਂ ਕੋਈ 1500 ਗੋਲੀ ਚਲਾਈ ਗਈ ਕਹਿਣ ਤੋਂ ਜਦੋਂ ਸ਼ਹੀਦ ਕਰ ਦਿੱਤਾ ਗਿਆ। ਤੇ ਉੱਥੇ ਮੁਸਲਮਾਨ ਜਿਹੜੇ ਆਗੂ ਜਿਹੜੇ ਆਜ਼ਾਦੀ ਘੁਲਾਟੀਏ, ਗਿਲਾਨੀ ਹੋਇਆ, ਸ਼ਬੀਰ ਸ਼ਾਹ ਹੋਇਆ, ਸਾਰੇ ਇਹਨਾਂ ਨੇ ਸਾਰੇ ਨੇ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਦੇ ਨੁਮਾਇੰਦੇ ਵੀ ਉੱਥੇ ਆਏ ਤੇ ਉੱਥੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਕੇ ਫਿਰ ਉੱਥੇ ਉਹਨਾਂ ਨੇ ਰੱਖੀ ਆਲ ਮਿਨੋਰਟੀ ਜਿਹੜੀ ਕਾਨਫਰੰਸ ਰੱਖੀ ਸੀ, ਉਹਦੇ ਵਿੱਚ ਜਦੋਂ ਅਸੀਂ ਗਏ ਤਾਂ ਉੱਥੇ ਪੀਸਫੁਲੀ ਸੀ। ਉੱਥੇ ਪੀਸਫੁਲੀ ਉੱਥੋਂ ਦੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ, ਮੋਦੀ ਸਰਕਾਰ ਹੈ, RSS BJP ਦੀ ਜਿਹੜੀ ਸਰਕਾਰ ਹੈ, ਤੇ ਉੱਥੇ ਜਿਸ ਤਰੀਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ BJP RSS ਦੀ ਸਰਕਾਰ ਇੱਥੇ ਚੱਲ ਰਹੀ ਹੈ, ਉੱਥੇ ਵੀ ਜਿਹੜੀ ਮੁਫਤੀ ਮੁਹੰਮਦ ਸਈਦ ਤੇ BJP RSS ਦੀ ਕੋਲੈਬੋਰੇਸ਼ਨ ਹੈ, ਸੇਮ ਸਟਾਈਲ ਹੈ। ਉੱਥੇ ਬਹੁਤ ਵੱਡਾ ਜ਼ੁਲਮ ਹੋ ਰਿਹਾ। ਜਦੋਂ ਅਸੀਂ ਪੀਸਫੁਲ ਉੱਥੇ ਪੁਲਿਸ ਨੇ ਸਾਨੂੰ ਜਾਣ ਦਿੱਤਾ, ਉੱਥੇ ਜਾਣ ਨਾ ਦਿੱਤਾ। ਜਦੋਂ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਸਾਨੂੰ ਉਹਨਾਂ ਨੇ ਕੁਛ ਸਮੇਂ ਲਈ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਜਦੋਂ ਕੁਝ ਸਮਾਂ ਨਿਕਲ ਕੇ ਸਾਨੂੰ ਉਹਨਾਂ ਨੇ ਛੱਡ ਦਿੱਤਾ। ਇਸ ਕਰਕੇ ਅੱਜ ਕਾਰਨ ਕੀ ਹੈ? ਇਹ ਗੁਲਾਮੀ ਹੈ, ਕਿਉਂਕਿ ਸਾਰੀਆਂ ਜਿਹੜੀਆਂ ਘੱਟ ਕਰਦੀਆਂ ਗੁਲਾਮੀਆਂ, ਇੱਕ ਪਾਸੇ ਤਾਂ ਉਹ ਸ਼ਰੇਆਮ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਰਹੇ ਹੈ। ਪਿਛਲੇ ਸਮੇਂ ਗਏ, ਇੱਕ ਨੌਜਵਾਨ ਸੀ ਬੱਸ ਦੇ ਵਿੱਚ ਚੜਿਆ ਹੋਇਆ ਸੀ, ਉਹ 5 ਰੁਪਏ ਇੱਕ ਕਨੈਕਟਰ ਨੂੰ ਦੇ ਰਿਹਾ ਸੀ, ਕਨੈਕਟਰ ਨੂੰ ਦਿੱਤਾ ਤੇ ਉਹ ਮਾੜੇ ਮੋਟੇ ਉਹਨੇ ਧੱਕਾ ਮਾਰ ਦਿੱਤਾ। ਜਦੋਂ ਧੱਕਾ ਮਾਰਤਾ ਤੇ ਉਹ ਥੱਲੇ ਡਿੱਗ ਪਿਆ ਤੇ ਪੁਲਿਸ ਨੇ ਗੋਲੀ ਚਲਾਤੀ। ਜਦੋਂ ਤੜਫਣ ਲੱਗਿਆ ਤੇ ਵੱਡੀ ਜਿਹੜੀ ਪਾਈਪ ਆ ਉਹਦੇ ਉੱਪੋਂ ਦੀ ਲੰਘਾ ਕੇ ਬਿਲਕੁਲ ਉਹਨੂੰ ਮਲੀਆਮਿਟ ਕਰ ਦਿੱਤਾ ਗਿਆ। ਮਾਨ ਸਾਹਿਬ ਉਹਨਾਂ ਦੇ ਘਰ ਤੇ ਵੀ ਗਏ ਸੀ, ਉਹਨਾਂ ਦੇ ਘਰੇ ਅਫਸੋਸ ਵੀ ਕਰਕੇ ਕਹਿਣ ਤੋਂ ਬਾਅਦ ਸ਼ੌਪੀਆ ਕਾਂਡ ਹੋਇਆ। ਉੱਥੇ ਸ਼ੌਪੀਆ ਕਾਂਡ 'ਚ ਗਏ, ਇੱਕ ਬੀਬੀ ਸੀ, ਬੀਬੀ ਦਾ ਵਿਆਹ ਸੀ ਅਗਲੇ ਦਿਨ ਘਰ 'ਚ ਉਹਨਾਂ ਦੇ ਰੇਡ ਹੋ ਗਿਆ। ਰੇਡ ਹੋ ਕੇ ਬੀਬੀ ਨੂੰ ਫੌਜ ਚੱਕ ਕੇ ਲੈ ਗਈ। ਜਦੋਂ ਫੌਜ ਚੱਕ ਕੇ ਲੈ ਗਈ, ਕੁਝ ਦਿਨ ਰੱਖਣ ਤੋਂ ਬਾਅਦ ਜਿਸ ਦਿਨ ਨਾਲ ਵਿਆਹ ਲੰਘ ਗਿਆ, ਉਹਦੇ ਨਾਲ ਬਹੁਤ ਮਾੜੀਆਂ ਹਰਕਤਾਂ ਕੀਤੀਆਂ। ਇਸ ਕਰਕੇ ਬਹੁਤ ਵੱਡਾ ਜ਼ੁਲਮ ਹੈ ਤੇ ਫਿਰ ਵੀ ਸਾਨੂੰ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਉਹ ਲੜਨੀ ਚਾਹੀਦੀ ਹੈ। ਹਾਂਜੀ ਜੀ। ਤੇ ਵੀਰ ਜੀ, ਜਿੰਨੇ ਵੀ ਤੁਹਾਨੂੰ ਅਸੀਂ ਕੁਐਸਚਨ ਕੀਤੇ, ਸਾਰਿਆਂ ਦੇ ਵਿੱਚ ਸਾਨੂੰ ਦਿਖਦਾ ਹੈ ਕਿ ਸਾਨੂੰ ਆਪਣਾ ਆਜ਼ਾਦ ਦੇਸ਼ ਚਾਹੀਦਾ ਹੈ। ਚਾਹੇ ਅਸੀਂ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਗੱਲਬਾਤ ਕਰੀਏ, ਜਾਂ ਫਿਰ ਅਸੀਂ ਸਿਆਸੀ ਕੈਦੀਆਂ ਦੀ ਗੱਲਬਾਤ ਕਰੀਏ, ਜਾਂ ਫਿਰ ਅਸੀਂ ਹੁਣ ਗੱਲ ਕੀਤੀ ਕਿ ਕਿਸ ਤਰ੍ਹਾਂ ਘੱਟ ਗਿਣਤੀਆਂ ਨਾਲ ਬੁਰਾ ਹਾਲ ਹੋ ਰਿਹਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਜਾਂ ਫਿਰ ਅਸੀਂ ਗੱਲ ਕਰੀਏ ਕਿਸ ਤਰ੍ਹਾਂ ਸਾਡੀ ਜਨਰੇਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਨਰਕ ਹੋ ਰਹੀ ਹੈ ਕਿਉਂਕਿ ਪੰਜਾਬ ਵਿੱਚ ਕਿਸ ਤਰ੍ਹਾਂ ਜਿਹੜੇ ਨਸ਼ੇ ਫੈਲ ਰਹੇ ਨੇ, ਜਾਂ ਫਿਰ ਗੱਲ ਕਰੀਏ ਕਿ ਜਿਹੜੀ ਸਾਡੀ ਜਵਾਨੀ ਹੈ, ਜੋ ਸਾਡੇ ਬੱਚੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਜੌਬਸ ਨਹੀਂ ਮਿਲਦੇ। ਓਵਰਆਲ ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ, ਸਾਡੇ ਕੋਲ 1-2 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਇਸੇ ਗੁਲਾਮੀ ਦੇ ਵਿੱਚ ਜੀ ਰਹੇ ਹਾਂ, ਤੁਸੀਂ ਬਾਦਲ ਸਰਕਾਰ ਦਾ ਇਸ ਦੇ ਵਿੱਚ ਕੀ ਰੋਲ ਵੇਖਦੇ ਹੋ? ਬਾਦਲ ਸਰਕਾਰ ਜਿੰਨਾ ਵੱਧ ਜਿਹੜੀ ਸਿੱਖ ਕੌਮ ਆ, ਜਿੰਨਾ ਕੌਮ 'ਚ ਅਵੇਅਰਨੈਸ ਆਈ ਹੈ, ਜੇ ਸਿੱਖ ਕੌਮ ਜਾਗੂਗੀ, ਆਪਣੇ ਹੱਕਾਂ ਦੀ ਪਛਾਣੀ ਹੋਊਗੀ। ਇਹ ਸਾਡੇ ਨੌਜਵਾਨ ਮਾਨ ਸਾਹਿਬ ਤੋਂ 1990 ਤੋਂ ਰੌਲਾ ਪਾ ਰਹੇ, ਲਗਾਤਾਰ ਬਾਰਡਰ ਦੇ ਉੱਤੋਂ ਜਿਹੜਾ ਨਸ਼ਾ ਆ ਰਿਹਾ ਸਾਡੀ ਨੌਜਵਾਨੀ ਨੂੰ। ਪਹਿਲਾਂ ਤਾਂ ਇਹਨਾਂ ਨੇ ਸਾਨੂੰ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ, ਫਿਰ ਉਸ ਤੋਂ ਬਾਅਦ ਸਾਨੂੰ ਨਸ਼ਿਆਂ ਦੇ ਨਾਲ ਸਾਡੀ ਨੌਜਵਾਨੀ ਨੂੰ ਬਰਬਾਦ ਕਰਕੇ ਪਿੰਡ ਵਿੱਚ ਤੇ ਫਿਰ ਨੌਜਵਾਨੀ ਨੂੰ ਸਾਡੇ ਨੂੰ ਗੁਲਾਮ ਕਰਕੇ ਸ਼ਹੀਦ ਕਰਵਾਉਣ ਦਾ ਟੀਚਾ ਮਿਲ ਦਿੱਤਾ ਗਿਆ। ਹੁਣ ਸਾਨੂੰ ਆਰਥਿਕ ਤੌਰ ਤੇ ਵੀ ਜਿਹੜੀਆਂ ਕਿਸਾਨੀ ਜਿਨਸੀ ਫਸਲਾਂ ਹੈ ਉਹ ਮੰਡੀਕਰਨ ਉਹਦਾ ਸਹੀ ਨਾ ਹੋਵੇ, ਉਹਨਾਂ ਨੂੰ ਸਾਨੂੰ ਖਰਾਬ ਕਰ ਦਿੱਤਾ ਗਿਆ। ਉਹਦੇ ਵਿੱਚ ਆਰਥਿਕ ਤੌਰ ਤੇ ਵੀ ਸਾਨੂੰ ਇਹ ਗੁਲਾਮ ਕਰਨ ਦੀ ਜਿਹੜੀ ਇਹ ਵੱਡੀ ਕੋਸ਼ਿਸ਼ ਹੈ। ਸਾਨੂੰ ਹੁਣ ਸੋਚਣਾ ਚਾਹੀਦਾ। ਪਿੱਛੇ ਮੋਦੀ RSS ਦੀ ਜਿਹੜੀ ਸਰਕਾਰ ਆਈ ਹੈ, ਮੋਦੀ ਦੇ ਹੱਕ ਦੇ ਵਿੱਚ ਰਾਮਦੇਵ ਵੀ ਬੋਲਿਆ, ਮੋਦੀ ਦੇ ਹੱਕ ਵਿੱਚ RSS ਵੀ ਬੋਲੀ ਹੈ, ਮੋਦੀ ਦੇ ਹੱਕ ਵਿੱਚ ਸ਼੍ਰੀ ਹਿੰਦੂ ਪਰਿਸ਼ਦ ਵੀ ਬੋਲੀ ਹੈ, ਮੋਦੀ ਦੇ ਹੱਕ ਦੇ ਵਿੱਚ ਹਰੇਕ ਗਲੀ ਦਾ ਬਾਬਾ ਬੋਲਿਆ ਹੈ, ਇੱਕ ਮੰਦਿਰ ਦਾ ਪੁਜਾਰੀ ਬੋਲਿਆ, ਜਿੰਨੇ ਰੇਲਵੇ ਸਟੇਸ਼ਨਾਂ ਦੇ ਭਗਵੇਂ ਕਰਦੇ ਆ ਸਾਰੇ ਉਹ ਮੋਦੀ ਦੇ ਹੱਕ ਵਿੱਚ ਬੋਲੇ ਆ ਤੇ ਬਜਰੰਗ ਦਲ ਬੋਲੀ ਹੈ। ਪਰ ਦੂਜੇ ਪਾਸੇ ਸਿੱਖ ਕੌਮ ਜਿਹਦੀ ਬਹੁਤ ਵੱਡੀ ਹਸਤੀ ਸੀ, ਉਹਦੇ ਵਿੱਚ ਵੇਖੋ ਜਿੰਨੇ ਜਦੋਂ ਚੋਣਾਂ ਸਰਦਾਰ ਸਿਮਰਜੀਤ ਸਿੰਘ ਮਾਨ ਤਰਨਤਾਰਨ ਤੋਂ ਚੋਣ ਲੜ ਰਹੇ ਸਨ, ਪੰਜਾਬ ਦੀ ਧਰਤੀ ਤੇ 660 ਬਾਬੇ ਆ, ਕੋਈ ਇੱਕ ਪਿੰਡ ਦਾ ਬਾਬਾ, ਕੋਈ 2 ਪਿੰਡਾਂ ਦੇ ਬਾਬੇ, ਕੋਈ 10 ਪਿੰਡਾਂ ਦਾ ਬਾਬਾ, ਕੋਈ ਪੰਜਾਬ ਦਾ ਬਾਬਾ, 450 ਬੂਥ ਸਨ। ਜੇਕਰ ਇਸੇ ਤਰਜ਼ ਤੇ ਸਾਡੇ ਸਿੱਖ ਪਿੰਡ ਵਿੱਚ ਬੈਠ ਜਾਂਦੇ, ਉੱਥੇ ਕੀਰਤਨ ਕਰਦੇ, ਉੱਥੇ ਨਸ਼ਿਆਂ ਦੇ ਬਾਰੇ ਪ੍ਰਚਾਰ ਕਰਦੇ, ਉੱਥੇ ਸਿੱਖੀ ਦੀ ਲੜਾਈ ਲੜਦੇ, ਕਿਉਂਕਿ ਸਾਡੀ ਸਿਆਸਤ ਦੇ ਮੁਤਾਬਕ ਧਰਮ ਤੇ ਸਿਆਸਤ ਬਿਲਕੁਲ ਇਕੱਠੇ ਹਨ, ਇੱਕ ਲੜੀ ਇਹ ਦੋਨੇ ਤੁਰੇ ਹਨ। ਤੇ ਫਿਰ ਕਿਉਂਕਿ ਸਾਡੇ ਬਾਬਾ ਜੀ ਹੋਰਾਂ ਨੇ ਇਹ ਬਿਲਕੁਲ ਕੋਈ ਪ੍ਰਚਾਰ ਨਹੀਂ ਕੀਤਾ। ਹੁਣ ਸਾਡੇ ਬਾਬਾਆਂ ਨੂੰ ਵੀ ਖਾਲਿਸਤਾਨ ਦੀ ਲੜਾਈ ਲੜਨੀ ਚਾਹੀਦੀ ਹੈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ
हाँ जी। मुस्लिम खालिस्तान की नींह रखी हुई। ਅਸੀਂ ਬਾਬਾ ਜੀ ਦੀ ਫੋਟੋ ਨੂੰ ਤਾਂ ਪਿਆਰ ਕਰਦੇ ਹਾਂ, ਪਰ ਉਸ ਸੋਚ ਨੂੰ ਪਿਆਰ ਕਰਨਾ ਚਾਹੀਦਾ। ਅੱਜ ਦਾ ਕੀਰਤੀਆਂ ਵੀ ਖਾਲਿਸਤਾਨ ਦਾ ਪ੍ਰਚਾਰ ਕਰੇ, ਅੱਜ ਦਾ ਢਾਡੀ ਵੀ ਖਾਲਿਸਤਾਨ ਦਾ ਪ੍ਰਚਾਰ ਕਰੇ, ਅੱਜ ਦਾ ਜਿਹੜਾ ਕਥਾਵਾਚਕ ਉਹ ਵੀ ਖਾਲਿਸਤਾਨ ਦਾ ਪ੍ਰਚਾਰ ਕਰੇ, ਤਾਂ ਜੋ ਅਸੀਂ ਸਿੱਖ ਕੌਮ ਦੇ ਕੋਲੋਂ ਗੁਲਾਮੀ ਲਾਉਣ ਦੀ ਜਿਹੜਾ ਬੀੜਾ ਚੁੱਕੀਏ। ਪ੍ਰਕਾਸ਼ ਸਿੰਘ ਬਾਦਲ ਇੱਕ ਭਗਵੇਂ ਦੇ ਵਿੱਚ ਇਹ RSS ਦਾ ਇੱਕ ਵਿੰਗ ਹੈ, ਇਹ BJP ਦਾ ਇੱਕ ਜਿਵੇਂ ਰਾਸ਼ਟਰੀ ਸੰਗਤ ਹੈ ਉਸ ਵਜੋਂ ਕੰਮ ਕਰਕੇ ਸਿੱਖ ਕੌਮ ਨੂੰ ਇਹ ਗੁਲਾਮ ਕਰ ਰਿਹਾ। ਇਸ ਕਰਕੇ ਕਈ ਵਾਰੀ ਬਿਆਨ ਕਰ ਦਿੰਦੇ ਸਿੱਖਾਂ ਦੇ ਹੱਕ, ਜਿਵੇਂ ਆਪਾਂ ਕੋਈ ਭਗਵਾਂ ਇੱਕ ਕੱਪੜਾ ਲਿਆ ਕੇ ਕੋਈ ਸ਼ਿਕਾਰੀ ਤਿੱਤਰ ਨੂੰ ਫੜਦਾ ਹੈ, ਇਸ ਤਰੀਕੇ ਭਗਵੇਂ ਦੇ ਵਿੱਚ ਆਏ ਹੋਏ ਆ। ਇਹ ਅੱਗੇ ਦੇਖਦੇ ਆ ਕੋਈ ਖਾਣਾ ਦਾਣਾ ਕੋਈ ਹੋਊਗਾ, ਇਹ ਸਿੱਖਾਂ ਨੂੰ ਫੜ ਕੇ ਸੈਂਟਰ ਦੇ ਪਿੰਜਰੇ ਵਿੱਚ ਬੰਦ ਕਰਕੇ ਸਿੱਖ ਕੌਮ ਦੀ ਜਿਹੜੀ ਹੈਸੀਅਤ ਨੂੰ ਗੁਲਾਮ ਕਰਨ ਵਿੱਚ ਲੱਗੇ ਹੋਏ ਆ। ਸੋ ਸਿੱਖ ਕੌਮ ਦੀ ਸਾਰੀ ਨੌਜਵਾਨੀ ਨੂੰ ਸੁਚੇਤ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਅਸੀਂ ਇੱਥੇ ਸਵਾਗਤ ਲੈਣੇ ਅੱਜ ਤੱਕ ਅਸੀਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨਾ ਕਿ 2084 ਜਿਸ ਤਰੀਕੇ ਕੌਮ ਦੀ ਜਿਹੜੀ ਲੜਾਈ ਲੜ ਰਿਹਾ, ਹੁਣ ਵੀ ਦਿਨ ਰਾਤ ਕਰਕੇ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.